ਅੱਜ ਪੰਜਾਬੀ ਵਿਹੜੇ ਦੇ ਵਿੱਚ ਜਿਹੜੀਆਂ ਹਸਤੀਆਂ ਪਧਾਰੀਆਂ ਨੇ ਉਹ ਕਿਸੇ ਤਾਰਫ ਦੀਆਂ ਮੁਤਾਜ ਨਹੀਂ। ਅਤੇ ਅਮਨ ਦੇ ਵਿਹੜੇ ਵਿੱਚ ਅੱਜ ਸਾਡਾ ਬੜਾ ਸੁਭਾਗੇ ਹੈ ਕਿ ਇਹੋ ਜਿਹੇ ਅੱਜ ਸ਼ਾਇਰ ਸਾਡੇ ਕੋਲ ਨੇ ਜਿਨ੍ਹਾਂ ਇੱਕ ਆਪਣੀ ਜਿਹੜੀ ਉਮਰ ਹੈ, ਆਪਣੀ ਹਯਾਤੀ ਹੈ, ਉਹ ਸ਼ਾਇਰੀ ਪੰਜਾਬੀ ਸ਼ਾਇਰੀ ਦੇ ਨੂੰ ਦਾਨ ਕੀਤੀ ਹੈ। ਅਤੇ ਅੱਜ ਅਮਨ ਵਿਹੜੇ ਦੇ ਵਿੱਚ ਇੱਕ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਅੱਜ ਅਮਨ ਪ੍ਰਾਹੁਣੇ ਜਿਹੜੇ ਸਾਡੇ ਬਣੇ ਨੇ ਉਹਨਾਂ ਦੇ ਵਿੱਚ 2 ਪੀੜ੍ਹੀਆਂ ਜਿਹੜੀਆਂ ਨੇ ਉਹ ਇਸ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਬਾਪ ਵੀ ਸ਼ਾਇਰ ਹੈ ਅਤੇ ਬੇਟਾ ਵੀ ਸ਼ਾਇਰ ਹੈ। ਅਤੇ ਇਹ ਅੱਜ ਜਿਹੜਾ ਨੇ ਬੜਾ ਅੱਛਾ ਸਾਨੂੰ ਲੱਗਿਆ ਹੈ ਕਿ ਬਾਪ ਦਾ ਨਾਂ ਤਾਂ ਹੈ ਨਵਾਜ਼ ਸਯਾਦ ਅਤੇ ਉਹਨਾਂ ਦਾ ਜਿਹੜਾ ਬੇਟਾ ਹੈ ਉਹਨਾਂ ਦਾ ਨਾਂ ਹੈ ਅਮਨ ਸਯਾਦ। ਅਤੇ ਅੱਜ ਅਮਨ ਵਿਹੜੇ ਦੇ ਵਿੱਚ ਅਮਨ ਵੀ ਮੌਜੂਦ ਹੈ ਅਤੇ ਅਸੀਂ ਤਾਂ ਪਹਿਲੇ ਹੀ ਅਮਨ ਅਤੇ ਸ਼ਾਂਤੀ ਦੀ ਗੱਲ ਕਰਦੇ ਹੁੰਦੇ ਹਾਂ। ਅਤੇ ਮੈਂ ਤੁਹਾਡਾ ਤਾਰਫ ਕਰਾਉਂਦਾ ਜਾਵਾਂ, ਅਗਰ ਲਾਲੀਆਂ ਤਹਿਸੀਲ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪੰਜਾਬੀ ਲੋਕਲ ਜਿਹੜੀ ਹੈ ਸਾਡੀ ਉਹਦੇ ਵਿੱਚ ਉਹਨਾਂ ਦਾ ਇੱਕ ਬੜਾ ਯੋਗਦਾਨ ਹੈ, ਇੱਕ ਬੜਾ ਜਿਹੜਾ ਹਿੱਸੇਦਾਰੀ ਹੈ। ਅਤੇ ਇੱਕ ਪੰਜਾਬੀ ਹਵਾਲੇ ਨਾਲ ਅੱਜ ਤੱਕ ਉਹਨਾਂ ਬਹੁਤ ਸ਼ਾਨਦਾਰ ਕੰਮ ਕੀਤਾ ਹੈ। ਅਤੇ ਉਹਨਾਂ ਨੇ ਮੁਖਤਲਿਫ ਜਿਹੜੀਆਂ ਪੰਜਾਬੀ ਦੀਆਂ ਸਨਫਾਂ ਨੇ ਉਹਨਾਂ ਦੇ ਵਿੱਚ ਉਹਨਾਂ ਭਰਪੂਰ ਜਿਹੜਾ ਆਪਣਾ ਕੰਮ ਕੀਤਾ ਹੈ। ਅਤੇ ਮੇਰੀ ਮੁਰਾਦ ਹੈ ਮੁਹੰਮਦ ਨਵਾਜ਼ ਸਯਾਦ ਸਾਹਿਬ। ਅਤੇ ਸਯਾਦ ਸਾਹਿਬ ਤੁਸੀਂ ਤੇ ਆਏ ਹੋ, ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਅਸੀਂ ਆਪਣੇ ਪ੍ਰੋਗਰਾਮ ਅਮਨ ਪੰਜਾਬੀ ਵਿਹੜੇ ਦੇ ਵਿੱਚ ਤੁਹਾਡਾ ਦਿਲ ਦੀਆਂ ਡੂੰਘਾਈਆਂ ਤੋਂ ਜਿਹੜਾ ਨਾ ਉਹ ਸਵਾਗਤ ਕਰਦੇ ਹਾਂ। ਅਤੇ ਨਵਾਜ਼ ਸਾਹਿਬ ਇਹ ਦੱਸੋ ਕਿ ਪਹਿਲੇ ਤੁਸੀਂ ਇਹ ਪੰਜਾਬੀ ਸ਼ਾਇਰੀ ਜਿਹੜੀ ਹੈ ਇਹ ਤੁਹਾਨੂੰ ਬਚਪਨ ਦਾ ਸ਼ੌਕ ਹੈ ਜਾਂ ਖਾਨਦਾਨੀ ਸ਼ੌਕ ਲੱਗਾ ਹੈ, ਅਤੇ ਤੁਸੀਂ ਇਸ ਰਾਹੀਂ ਕਦੋਂ ਦੇ ਪਏ ਹੋ? सर एक अखबार पे मेरा इंटरव्यू होया तो उन्हें पूछा भी तेरी तलीम थोड़ी तू 7 ज़बाना पंजाबी च इस्तेमाल कीतियां। मैं आख्या शायरी मेरी घुट्टी च, वो अखबार जे मेरे को मौजूद है। अच्छा हाँ कि मतलब है जी कि शायरी मेरा वालिद शायर, उसका वालिद शायर, मैं शायर, मेरा बेटा शायर, मेरा भाई शायर, खानदान 4 पीढ़ियां तो मतलब शायरी दे विच वाह क्या बात है। ये भी बड़ा एक ਪੰਜਾਬੀ ਜਿਹੜੀ ਮਾਂ ਬੋਲੀ ਉਹਦੇ ਵਾਸਤੇ ਬੜਾ ਯੋਗਦਾਨ ਹੈ ਕਿ 4 ਪੀੜ੍ਹੀਆਂ ਉਹਨਾਂ ਆਪਣੀ ਜਿਹੜੀ ਹੈ ਨਾ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕੀਤਾ, ਪੰਜਾਬੀ ਜ਼ਬਾਨ 'ਚ ਗੱਲ ਕੀਤੀ ਹੈ, ਪੰਜਾਬੀ ਵਸੇਬ ਦੀ ਗੱਲ ਕੀਤੀ ਹੈ। ਨਵਾਜ਼ ਸਾਹਿਬ ਹੋਰ ਦੱਸੋ ਤੁਹਾਡਾ ਇਸ ਤੋਂ ਇਲਾਵਾ ਕੀ ਫੰਕਸ਼ਨ ਹੈ ਸ਼ਾਇਰੀ ਤੋਂ ਇਲਾਵਾ? ਚਲੋ 4 ਪੀੜ੍ਹੀਆਂ ਤੁਸੀਂ ਇਸ ਸ਼ੋਬੇ ਦੇ ਵਿੱਚ ਹੋ। ਜੀ ਹੋਰ ਫੰਕਸ਼ਨ ਜੀ ਮੈਂ ਸਰਕਾਰੀ ਮੁਲਾਜ਼ਮ ਰਿਹਾ, ਹੁਣ ਰਿਟਾਇਰ ਹੋਇਆ। ਅੱਛਾ ਜੀ ਹੁਣ ਬੇਟੇ 3 ਮਾਸ਼ਾਅੱਲਾ ਉਹ ਕਾਰੋਬਾਰ ਕਰਦੇ ਨੇ ਤੇ ਅਸੀਂ ਵਿਹਲੇ। ਤੇ ਸਯਾਦ ਸਾਹਿਬ ਫਿਰ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਤੇ ਉਦੋਂ ਵਿਹਲਾ ਹੁੰਦਾ ਫਿਰ ਤੇ ਜ਼ਿਆਦਾ ਹੀ ਬੰਦਾ ਲਿਖਣ ਦੇ ਜਿਵੇਂ ਹੋਰ ਕੰਮ ਕੋਈ ਨਹੀਂ ਹੁੰਦਾ ਲਿਖਣ ਤੋਂ ਇਲਾਵਾ। ਜਦੋਂ ਵੀ ਅਸੀਂ ਦੇਖਿਆ ਦੁਨੀਆ ਦੇ ਵਿੱਚ ਜਿਹੜੇ ਲੋਕ ਰਿਟਾਇਰ ਹੋਏ ਨੇ ਉਹਨਾਂ ਆਪਣੀਆਂ ਕਿਤਾਬਾਂ ਲਿਖੀਆਂ ਨੇ, ਅਗਰ ਜੇਲ੍ਹ ਗਏ ਤੇ ਤਾਂ ਵੀ ਉਹਨੇ ਕਿਤਾਬਾਂ ਲਿਖੀਆਂ। ਤੇ ਹੁਣ ਤੱਕ ਤੁਸੀਂ ਦੱਸੋ ਕਿਹੜੀ ਕਿਹੜੀ ਸਨਫ ਵਿੱਚ ਤੁਸੀਂ ਸ਼ਾਇਰੀ ਕਰ ਚੁੱਕੇ? ਮੈਂ ਅਲਹਮਦੁਲਿल्लाह ਕਿ ਹਰ ਸਨਫ ਲਿਖਣਾ ਇਸ ਮਾਂ ਬੋਲੀ ਜ਼ਬਾਨ ਵਿੱਚ ਨਵਾ ਕਸੀਦਾ ਰਬਾਈ ਫੌਤਗੀ ਸੇਰਾ ਨਜ਼ਮ ਗਜ਼ਲ ਕਤਾ ਸਾਰੀਆਂ ਸੰਫਾ ਲਿਖ ਲੈਣਾ ਜੀ। ਅੱਛਾ ਤੇ ਨਵਾਜ਼ ਸਾਹਿਬ ਦੱਸੋ ਇਤਨੀ ਤੁਹਾਡੀ ਉਮਰ ਲੰਘ ਗਈ, ਹਯਾਤੀ ਲੰਘ ਗਈ ਇਸ ਮਾਮਲੇ ਵਿੱਚ, ਹੁਣ ਤੱਕ ਤੁਹਾਡਾ ਕੋਈ ਪਰਾਗਾ ਕੋਈ ਐਸਾ ਜਿਹੜੀ ਕਿਤਾਬ ਮੰਜ਼ਰ ਆਮ ਤੱਕ ਕਿਉਂ नहीं आई? सर इंज है कि मेरी जी नौकरी है, मेरी नैट ड्यूटी है दर्जा 18 मई मुलाजिम मुशारे ही ना जा सकना वत उस हालात के हिसाब नाल ना मेरे उस्ताद हैं आबिद हुसैन तमीमी साहब अल्लाह जन्नत नसीब करने ते मैं जनाब ना जितना हाजी साहब जिमें टाइम दे सके मैं इतना टाइम दे नहीं सकिया। नहीं जी जिथे तक तुसी नवाज साहब हाजी बशीर दी गल करदे हो ना ਇਹ ਤੇ ਇੱਕ ਬ੍ਰਾਂਡ ਨੇ ਅਸੀਂ ਇਹਨਾਂ ਨੂੰ ਬ੍ਰਾਂਡ ਦਿੱਤਾ ਹੈ। ਇਹਨਾਂ ਜਿਤਨੇ ਮੁਸ਼ਾਇਰੇ ਪੜ੍ਹੇ ਨੇ ਜਾਂ ਹੁਣ ਤੱਕ ਇਹ ਅਵਾਰਡਾਂ ਅੱਜ ਕੱਲ ਬਹੁਤ ਰਸ਼ ਕਰਦੇ ਨੇ ਮਾਸ਼ਾਅੱਲਾ। ਹੁਣ ਤੱਕ ਮੇਰਾ ਖਿਆਲ ਹੈ ਕਿ ਮੇਰਾ ਖਿਆਲ ਆਪਣੇ ਪਤਨੀ ਅਵਾਰਡ 50 ਦੇ ਲੈ ਚੁੱਕੇ ਨੇ ਔਰ 4 ਕਿਤਾਬਾਂ ਵੀ ਛਾਪ ਚੁੱਕੇ ਨੇ। ਹੁਣ ਜੀ ਮੈਂ ਅਲਹਮਦੁਲਿल्लाह ਪਾਕਿਸਤਾਨ ਅਕੈਡਮੀ ਵਿੱਚ ਕਾਰਡ ਬਣਿਆ, ਕੁਝ ਦੋਸਤਾਂ ਉੱਥੇ ਸਾਨੂੰ ਬੁਲਾਇਆ, ਫਿਰ 2-3 ਕਿਤਾਬਾਂ ਉੱਥੇ ਆਈਆਂ ਨੇ। ਇੱਕ ਕਿਤਾਬ ਦਾ ਨਾਂ ਹੈ ਰਹਿਨੁਮਾਈ, ਉਸ 'ਤੇ ਅਸੀਂ ਗਏ ਹਾਂ ਲੁਕਾਰ ਉਸ ਦੀ ਰਹਿਨੁਮਾਈ ਵਾਸਤੇ ਤੇ ਅਲਹਮਦੁਲਿल्लाह ਮਤਲਬ ਇੱਕ ਕਿਤਾਬ ਜਨਾਬ ਛਪਾਈ ਅਜੇ ਆਧੀ ਤੋਂ ਗਈ ਅਜੇ ਤਾਈਂ ਆ ਨਹੀਂ ਸਕੀ। ਕਿਤਾਬ ਦਾ ਨਾਂ ਹੈ ਉਹ ਮਤਲਬ ਪੈਂਡੇ ਦੇ ਵਿੱਚ ਮੰਜ਼ਲ ਤੇ ਨਹੀਂ ਆ ਚੁੱਕੀ। ਚਲੋ ਇਹ ਤਾਂ ਹੋ ਗਿਆ ਸਜਾਦ ਸਾਹਿਬ ਤੁਹਾਡੇ ਨਾਲ ਤੁਹਾਡੀ ਇਬਤਦਾਈ ਜਿਹੜੀ ਗੱਲਬਾਤ ਹੈ। ਤੇ ਤੁਸੀਂ ਅੱਜ ਸਾਡੇ ਸੱਜਣਾ ਮਿੱਤਰਾਂ ਨੂੰ ਅਮਨ ਪੰਜਾਬੀ ਵਿਹੜੇ ਦੇ ਵਿੱਚ ਕੀ ਸੁਣਾ ਰਹੇ? जनाब जिहड़ी चीज़ दा तुसी हुक्म कर सो ना नहीं देखो ना मैं 2 सवाल अपनी मर्जी ना साडी कोई नहीं है तू सानू जेड़ा चंगा लगदा है वो कलाम जेड़ा साडा अज दा जेड़ा पंजाबी नौजवान ने या पंजाबी पीढ़ी है पंजाबी शायरी नाल प्यार करदे ने ओ जो सुनना चाहंदे सानू वो सुनाओ। मैं जनाब शायरी होंदे ही रहंदे 2-3 सवाल मैं इत्थे होए एक दोस्त अगले दिन भी सवाल कीता है ते मैं वो सवाल थानू दसना चाहना कि मेरे सवाल होए कि एक तो साडा टिकटा
फैसल जप्पा बड़ा मशहूर हाँ जी, शख्सियत है। कॉलेज उस जनाब आख्या है कि एक बंदा है ते उस जनाब ना 1.5 तो 250 दौड़ा लिखा है, लेकिन इतना कुछ लिखने च उनकी हाल हाल पई हुई ते अगे थोड़ा हुक्म भी ये आई कि असी पुछू ये आसे कि पंजाबी दौड़े का शायर कौन चंगा है। मतलब अज दी हाँ। ਜਿਹੜੀ ਜਨਰੇਸ਼ਨ ਹੈ ਉਹਦੇ ਚ ਜਾਂ ਜਿਹੜੀ ਹੁਣ ਪਹਿਲੀ ਨਵੀਂ ਗੱਲ, ਪੀੜ੍ਹੀ ਹੈ ਉਹਦੇ ਵਿੱਚ ਪਹਿਲੀ ਪੰਜਾਬੀ ਸ਼ਾਇਰਾਂ ਦੇ ਵਿੱਚ ਦੋੜਾ ਜਿਹੜਾ ਹੈ ਉਹ ਕੌਣ ਚੰਗਾ ਆਖ ਰਿਹਾ सर अपना पीर पीर और जी का पीर बंदा अगर मैं हकीकत आखां ते मैं पंजाबी अदा विच अबे तमीमी तो बात किसी ਨੂੰ ਸਮਝਦਾ ਹੀ ਨਹੀਂ। ਜੀ ठीक ਨਹੀਂ हो गया। ਉਹ ਤਾਂ दूसरी ਅਗਰ एक ਅਗਰ मुलाकात ਪੰਜਾਬੀ हुई। ਵਿੱਚ ਗੱਲ ਕੀਤੀ ਜਾਵੇ ਨਾ ਤੇ ਪੂਰੇ ਸਾਡੇ ਮਤਲਬ ਪੰਜਾਬ ਹਾਂ। ਦੇ ਵਿੱਚ ਪੰਜਾਬੀ ਦੋੜਾ ਜਾਂ ਸੱਸੀ ਦੇ ਹਵਾਲੇ ਨਾਲ ਜਿਹੜਾ ਉਹ ਕੰਮ ਕਰ ਗਏ ਨਾ ਜਾਂ। ਮੇਰਾ ਖਿਆਲ ਹੈ ਪਿੱਛੇ ਕੋਈ ਮੁਸ਼ਕਿਲ ਹੀ ਹੈ। अच्छा सर दूसरी गल एक बंदे नाल मुलाकात हुई मोहम्मद यूसुफ कमर गोजरे दा जी हाजी हाँ। साहब दी भी हुई। उस नाल मुलाकात हुई, उस जो चीज़ां सुनाइयां बड़ियां मुश्किल सुनाइयां, लेकिन मैं नहीं लगा कि बंदा साह भी अरूज च लैंदा। ठीक है ना। जेड़ा अज दे दौर च दौड़ा सनफ जी हाँ। उन्हें सवाल किया है, इजाजत होवे तो मैं दौड़े नाल जवाब देवां। ਦਿਓ ਦਿਓ ਜਨਾਬ ਕਿਉਂ ਨਹੀਂ हाजी साहब कि जेड़ा बंदा मैं चुगया ना दौड़े च कि घोड़े जदन भी भजदन घोड़ियां विच पता लगदा है जुरत ते कण दा। ਵਾਹ ਜੀ ਵਾਹ दौड़े दी सनफ दे विच ताफू है बाला हर एक खण दा। ਵਾਹ ਵਾਹ चज नाल सयाद निभा वैंदा है लावे लफ्ज जे कोई अब गण दा। दौड़ा गजल तू यार वधा छड़दा है ए शहर चना दी मण। ਵਾਹ ਵਾਹ ਜੀ ਵਾਹ ਚਨਾ ਦੇ हाँ चना दी मण ते इल्ताफ भरवाने जिहा दौड़ा कोई ए नहीं। तशबीह मैं नहीं मनदा। देखो ना गल है कि हर बंदे दी आपो अपनी पसंद होंदी। ਨਹੀਂ ਦੇਖੋ ਜੀ ਨਜ਼ਰੀਆ ਹਰ ਇੱਕ ਬੰਦਾ ਫਿਰ। ਆਪਣਾ ਆਪਣਾ ਚੁਣ ਸਕਦਾ ਹੋ ਸਕਦਾ ਮੇਰਾ ਹੋਰ ਹੋਵੇ ਹਾਜੀ ਸਾਹਿਬ ਦਾ ਹੋਰ ਹੋਵੇ जा ਅਗਲੀ ਨਸਲ ਦਾ ਫਿਰ ਕੋਈ ਹੋਰ ਜਿਹੜਾ ਉਹ ਫੇਵਰਿਟ ਹੋਵੇ ਉਹਨੂੰ ਪਸੰਦ ਕਰਦੀ ਹੋਵੇ दूसरी गल कि होवे शौक शायरी दी अनगिनत सनफां हर सनफ सिंझाण के लिखिए पहले अब गण सुब गण वावल मोमल हर लफ्ज पहचान के ਵਾਹ लिखिए। ਜੀ ਵਾਹ ਵਾਹ ਜੀ पांच खब सड़ हिंद सत सड़ियां लफ्जन कड सख्ता छाण के लिखिए। लिखिए होवे उस्ताद तमीमी वर्गा वत हर गिरदान पर लिखिए। ਵਾਹ ਜੀ ਵਾਹ ਜੀ यार, ਵਾਹ ਵਾਹ ਕੀ ਸਜਾ ਸਾਹਿਬ ਆਪਣੇ ਉਸਤਾਦ ਲਈ ਇਸ ਤੋਂ ਬਾਅਦ ਕਿ ਮੈਂ ਨਾ ਕਿ ਕੋਈ ਮੁਹੱਬਤ ਨਹੀਂ ਹੋ ਸਕਦੀ जा होवे हैं? होवे उस्ताद सयाद तमीमी वर्गा वत हर गिरदान पर लिखिए। ਅਸੀਂ ਜਨਾਬ ਗਏ ਪਾਕਿਸਤਾਨ ਅਕੈਡਮੀ ਵਿੱਚ ਤੇ ਉੱਥੇ ਨਾ ਸਾਨੂੰ ਇੱਕ ਹੋਟਲ ਹੀ ਰਿਹਾਇਸ਼ ਦਿੱਤੀ ਇੱਕ ਸੁੰਦਰ ਸਿੱਖ ਹੈ ਉਸ ਕੋਲ ਨਾ ਰਿਜ਼ਵਾਨ ਸਾਹਿਬ ਵੀ ਗਏ ਜੱਟ ਤੋਂ ਬਾਅਦ ਮੈਂ ਵੀ ਵਗ ਗਿਆ। ਅੱਛਾ ਤੇ ਉਸ ਇੱਕ ਗੱਲ ਕੀਤੀ ਕਿ ਇਹ ਬਹਿਰਾਂ ਜਿਹੜੀਆਂ ਹੁੰਦੀਆਂ ਨਾ ਪੰਜਾਬੀ ਦੀਆਂ ਜੀ ਹਾਂ ਇਹ ਕਿਤਨੀਆਂ ਇੱਕ ਬਹਿਰਾਂ। ਮੈਂ ਆਖਿਆ ਜੀ ਅਣਗਿਣਤ ਬਹਿਰਾਂ ਇਹਨਾਂ ਦੀ ਗਿਣ ਹੀ ਕੋਈ ਨਹੀਂ। ਮੈਂ ਆਖਿਆ ਮੈਂ ਇੱਕ ਪਿੰਡ ਦੇ ਰਹਿਣ ਵਾਲਾ। ਮੈਂ ਆਖਿਆ ਜੀ ਇੱਕ ਬੰਦਾ ਹਕਲ ਦਿੰਦਾ ਹੈ ਹਯਾਤ ਖਾਨ ਦਿਆ ਅਸੀਂ ਆਨੇ ਚੁੱਪ ਕਰ को बंदा सद्दा है उस दुई अकल मारी हयात खान दिया सा आख्या सदीक रहमत है। मतलब है कि हर बंदे दा बोलना सनफ है। ठीक है ना। ਜੀ ਬਿਲਕੁਲ ये ਜਿਹੜੀਆਂ ਬਹਿਰਾਂ ਨਾ ਬਹਿਰਾਂ ਤਾਂ ਹੁਣ ਇਹ ਫਾਲਨ ਫੌਲਨ ਦੇ ਮੁਤਾਜੀ ਕਰੀਏ ਨਾ ਤੇ ਬਹਿਰਾਂ ਪਾਣੀ ਤੇ ਵੀ ਹਨ ਹਵਾਈ ਬਹਿਰਾਂ ਵੀ ਹਨ। ਵੇਖੋ ਨਾ ਕਾਫੀਆ ਰਦੀਫ ਅਗਰ ਵੇਖਿਆ ਜਾਵੇ ਤੇ ਕਾਫੀਆ ਜਨਾਬ ਸੰਟਰ ਵਿੱਚ ਵੀ ਰੱਖੇ ਜਾ ਸਕਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਕਾਫੀਆ ਆਖਰ ਤੇ ਹੋਵੇ ਜਾਂ हाँ संटर विच भी रखा जा सकता है। इस वास्ते जनाब दूसरी गल रह गई अरूज की कि अरूज है अपनी लय। कुछ चीज़ां ऐसियां लिखियां जांदियां जिस खानदान नाल मेरा तलक है मुनाकिब है उसका फलन फौलन नाल तलक ही नहीं। जिस तरह मतलब है अगर करीब तर करीब काफिया रखा जाए ना तो एक मुनाकिब दी मैं दो लैना सुनाई सा। अल्लाह रहीम साहिब करीम दाना हकीम कर नजर मेहर की है वाहिद जलाल कुदरत कमाल है बेमिसाल ज़ाते परवर की है। देखो क्या बात है नाल नाल ही लगदा हैगा। क्या बात इस है। वास्ते जनाब के इस सही बंदिश नहीं अपनी लय जेड़ी ना यही अरूज है। एक जनाब ना उत्थे सिख नूं मैं दस्या भी गल है कि एक सादे ज लफ्ज़ां च मैं जनाब गल कीती कि जनाब अली हज़ूर अनवर तो साढ़े ताई एक जरूरी काम है उनका हुक्म करो। मैं आखिया जी ये अरूज है जनाबे आली हज़ूर अनवर तो साढ़े ताई एक जरूरी काम है। मैं आखिया मैं सागी लफ्ज बोलने लगा उनका बोलो जनाबे आली हज़ूर अनवर तो साढ़े ताई एक जरूरी काम है। जब मैं लै च ये तो अरूज च आ गया। मैं आखिया लई अरूज है
देखो थोड़ा जिहा स्टॉप देख लफज बोल लैन उसे नु चाह के मैं आख्या अरूज जेड़ी शायरी ना पंजाबी ये जनाब अरूज जरूर है लेकिन ये नहीं पता अरूज लोहे दा है लक्कड़ दा है रबड़ दा है किस दा है बंदे दी लय अरूज है बिल्कुल बिल्कुल एक अच्छा ये सनफामी हो गई सयाद साहब अरूज दे भी गल हो गई हुन ਅਸੀਂ ਸ਼ਾਰਟ ਕਰਦੇ ਤਾਂ ਕਿ ਲੋਕ ਜ਼ਿਆਦਾ ਅੱਜ ਕੱਲ ਨਹੀਂ ਦੇਖਦੇ ਸ਼ਾਰਟ ਵੇਖਦੇ ਤੁਸੀਂ ਹੁਣ ਸਾਨੂੰ ਆਪਣੀ ਜਿਹੜੀ ਸ਼ਾਇਰੀ ਸੁਣਾਓ ਕਿ ਹਾਂ ਕਮਲਾ ਵਕਤ ਜਵਾਨੀ ਦਾ ਲਈ ਕਦੀ ਨਾਈ ਮਤ ਸ਼ਰਫਾ ਦੀ ਵਾਹ ਜੀ ਵਾਹ ਉਹ ਉਮਰ ਹੁੰਦੀ ਆਏ ਅਕਲ ਹੁੰਦਾ ਕਿੱਡੀ ਚਾਸਾਈ ਕਸਮ ਖੁਦਾ ਦੀ ਹੁਣ ਅਕਲ ਨੂੰ ਸੋਚ ਸਿਆਦ ਆਂਦੀ ਮੰਨੀ ਗੱਲ ਨਹੀਂ ਦਿਲ ਗੁੰਮਰਾਹ ਦੀ ਉਮਰਾਂ ਨਾਲ ਘੁੰਮਰਾਂ ਫਬਦੀਆਂ ਹਨ ਗੱਲ ਠੀਕ ਹੈ ਕहीं ਦਾ ਨਾਲ ਗੱਲ ਜਨਾਬ ਦੂਸਰੀ ਗੱਲ ਜਿਹੜੀ ਮੈਨੂੰ ਪਸੰਦ ਆਇਆ ਤੁਹਾਡੀ ਆਮਨ ਤੇ ਮੈਂ ਉੱਥੇ ਇੱਕ ਸ਼ੇਰ ਲਿਖਿਆ ਉਹ ਮੈਂ ਦੁਬਾਰਾ ਰਿਪੀਟ ਕਰਦਾ ਬਿਲਕੁਲ ਜੀ ਨਵਾਜ਼ ਸ਼ੁਕਰੀਆ ਜਨਾਬ ਕਿ ਦੋ ਆਖਿਆ ਨੇ ਲਿਖਿਆ ਇੱਕ ਨਾ ਅੱਲਾ ਦੀ ਦੇਣ ਹੈ ਵੇਖੋ ਇੱਕ ਬੰਦੇ ਦੀ ਜਿਹੜਾ ਬੋਲਣ ਹੈ ਨਾ ਕਦੀ ਦਿਲ ਇੰਜ ਕਰਦਾ ਹੈ ਕਿ ਮੂਸੀਕੀ ਨਾਲੋਂ ਵੀ ਨਾ ਇਹ ਬੋਲਦਾ ਰਵੇ ਮੈਂ ਸੁਣਦਾ ਰਵਾਂ ਤੇ ਮਾਲਿਕ ਦੀ ਦੇਣ ਹੈ ਕਿ ਤੇਰੀ ਤਾਤਲ ਲਫ਼ਜ਼ੀ ਤੁਹਾਡੇ ਤੇ ਬਿਲਕੁਲ ਜਨਾਬ ਤੇਰੀ ਤਾਤਲ ਲਫ਼ਜ਼ੀ ਹੈ ਸਨਫ ਅਨੋਖੀ ਅੱਲਾ ਪਾਕ ਦੀ ਤਈ ਇੰਜ ਸਾਉਂਡ ਹਰ ਲਫ਼ਜ਼ ਲਹਾ ਲੈ ਸਮ ਰੱਖਦਾ ਹੈ ਜਦਾਂ ਹੋਠ ਕਟਿੰਦੇ ਨ ਰੌਂਡੇ ਗੱਲਾਂ ਮਿੱਠੀਆਂ ਨਾਲ ਤਾਂ ਦਿਲ ਸਾਡਾ ਕੱਲ ਲਿਆਏ ਬੇਲੀਆ ਬੌਂਡੇ ਦੇਵੇ ਅਥੂ ਯਾ ਹੁਣ ਹਾਸੇ ਬਖਸ਼ੇ ਉਹਦੇ ਹੱਥ ਸੇ ਯਾਦ ਰਿਮਾਉਂਡ ਕਿਆ ਜਨਾਬ ਸਯਾਦ ਸਾਹਿਬ इंग्लिश नाल तड़का लाया ने क्या बात है अच्छा काफी यही मतलब है ना देखो अल्हम्दुलिल्लाह ये हुन साडी मां बोली ज़बान है इस दे विच जनाब लफ्ज़ां दा आगा पेछा होया देखो ਇਹਦਾ ਦੇਖੋ ਸਯਾਦ ਸਾਹਿਬ ਇਹ ਸਾਡੀ ਜਿਹੜੀ ਮਾਂ ਬੋਲੀ ਨੇ ਇਹਦਾ ਬਹੁਤ ਵੱਡਾ ਢਿੱਡ ਹੈ ਬਹੁਤ ਵੱਡਾ ਪੇਟ ਜੋ ਮਰਜ਼ੀ ਇਹਦੇ ਵਿੱਚ ਬਾਕੀ ਜ਼ਮਾਨਾ ਸਮੋ ਲੋ ਲੇਕਿਨ ਇਹ ਪੰਜਾਬੀ ਦਾ ਇੱਕ ਆਪਣਾ ਇੱਕ ਮਿਆਰ ਹੈ ਇਹ ਦੂਸਰੀ ਜ਼ਬਾਨਾਂ ਚ ਜਾ ਮੇਰੀ ਸਰ ਜਿਹੜੀ ਅਮਨ ਵੇੜੇ ਚ ਆ ਕੇ ਬਹੁਤ ਖੁਸ਼ੀ ਹੋਈ कि मेरी एक शौक है जेड़ा मैं शायरी शौक नाल करना मैं अकासी करना जमाने च की कुछ हो रहा मैं दो शेर त्रै उस हवाले नाल ए एक शायर जेड़ा हुंदा ना सेंसिटिव हुंदा कि ओ मुआशरे च होण वाली बुराइयां अच्छाइयां नु किस अंदाज ना अपने लफ्ज़ां दे विच परोंदा है अच्छा सरदोड़ा है कि आखे कई दे उलर के आया है तेरा उगरिया मारे वर्गा ਤੈਨੂੰ ਦੁੱਖ ਆਵੇ ਮੈਨੂੰ ਦੁੱਖ ਲੱਗਦਾ ਹੈ ਮੇਰਾ ਜਿੱਤਣ ਵੀ ਹਾਰੇ ਵਰਗਾ ਕੱਲ ਲਾਠੀ ਭੋਏ ਵਿੱਚ ਵੀ ਸਟਿਆ ਹੋਇਆ ਫਸਲ ਕਿਸਾਰੇ ਵਰਗਾ ਹੈ ਜਿਹੜਾ ਬੋਲਿਆ ਲਫ਼ਜ਼ ਬੇਅਦਬੀ ਦਾ ਸਯਾਦ ਨਵਾਰੇ ਵਰਗਾ ਵਾਹ ਵਾਹ ਜੀ ਦੂਸਰਾ ਦੌੜਾ ਕੁਝ ਆਪਣਾ ਆਪ ਕਜੀ ਗਿਆ ਨੇ ਸਾਰੀ ਨੈ ਤੇ ਮੈਨੂੰ ਭੰਡ ਕੇ ਗੁੱਟ ਸਬਰ ਦਾ ਭਰ ਕੇ ਦੁੱਖ ਸਾਰੇ ਰੱਖੀ ਉਹਨਾਂ ਅੰਦਰੇ ਮੰਡ ਕੇ ਕਿਹੜੇ ਮੂੰਹ ਦੇ ਨਾਲ ਸਯਾਦ ਵਿਖਾਵਾਂ ਤੇਰੀ ਜ਼ਾਤ ਦਾ ਸ਼ਜਰਾ ਛੰਡ ਕੇ ਦੋ ਗੈਰ ਕੋ ਦਿੰਦਾ ਲੈ ਵੈਂਦਾ ਹਿੱਸਾ ਨਾਲ ਬਰਾਬਰ ਵੰਡ ਕੇ ਵਾਹ ਜੀ ਵਾਹ ਜੀ ਵਾਹ ਜੀ ਵਾਹ ਡਿੱਠੇ ਕਈ ਤਵੱਜੋ ਕਰਿਆ ਜਨਾਬ ਡਿੱਠੇ ਕਈ ਹਿਮਤਾਲ ਮੂੰਹ ਭਾਰ ਅਢਾਂਦੇ ਦੇਵੇ ਜਦ ਔਲਾਦ ਮਰੋੜਾ ਦੋ ਕੰਬਲੀ ਸੰਗਤ ਦੇ ਵਰਮ ਬਣਾ ਗਏ ਆਇਆ ਵੱਤਾ ਹੈ ਫਿਸਣ ਤੇ ਗੋੜਾ ਜਿਵੇਂ ਸਾਪੇ ਕਿੱਲੀ ਨੱਪ ਕੇ ਸੋਚੇ ਬਚ ਭਰਮ ਪੰਦੇ ਕੁਝ ਤੋੜਾ 60 ਛੱਡਾਂ ਤੇ ਪਿਰਤ ਸਯਾਦ ਜਾਂਦੇ ਖਾ ਵੰਨਾ ਤੇ ਹੋਣਾ ਕੋੜਾ ਵਾਹ ਜੀ ਵਾਹ ਜੀ ਵਾਹ ਜੀ ਵਾਹ ਇਹ ਤੇ ਉਹ ਹੋ ਗਈ ਨਾ ਗੋ ਖਾਵੇ ਵੀ ਮਰਦੀ ਹੈ ਨਾ ਖਾਵੇ ਤੇ ਤਾਂ ਵੀ ਮਰਦੀ ਹੈ ਅੱਗੇ ਇੱਕ ਸ਼ੇਰ ਕਿ ਜਿਹੜਾ ਦੋਸਤੀ ਵਿੱਚ ਇੱਕ ਬੰਦਾ ਅਕਲ ਦਾ ਮੱਠ ਹੈ ਨਾ ਉਹਦੇ ਨਾਲ ਬਹਿਸ ਕਰਨੀ ਫਜ਼ੂਲ ਹੁੰਦੀ ਮੈਂ ਅਕਾਸੀ ਦੀ ਗੱਲ ਕੀਤੀ ਨਾ ਅਕਾਸੀ ਦੀ ਗੱਲ ਤੇ ਸਯਾਦ ਸਾਹਿਬ ਜਿਹੜਾ ਜਾਹਿਲ ਬੰਦੇ ਉਹਦੇ ਨਾਲ ਵੈਸੇ ਵੀ ਬਾਇਸ ਜਿਹੜੀ ਨਾ ਉਹ ਕੋਈ ਫਾਇਦਾ ਨਹੀਂ ਅੱਛਾ ਸਰ ਵੱਟਾ ਚਿੱਕੜੇ ਸਟਿਆਂ ਅਜੀ ਸਾਹਿਬ ਜੀ ਜੀ ਵੱਟਾ ਚਿੱਕੜੇ ਸਟਿਆਂ ਆਪ ਤੇ ਫਿਣਗਾ ਕੰਮ ਅਕਲ ਤੋਂ ਲੈ ਚਗਲੀ ਨਹੀਂ ਕੰਬਲੇ ਦੀ ਪੌਣੀ ਕੰਬਲਿਆਂ ਵਿੱਚ ਸਾਰੀ ਨੈ ਤੇ ਯਾਰ ਭੰਡੀ ਨੇ ਵਾਹ ਜੀ ਕੰਬਲੇ ਦੀ ਪੌਣੀ ਕੰਬਲਿਆਂ ਚ ਹਾਂ ਸਾਰੀ ਨੈ ਤੇ ਯਾਰ ਭੰਡੀ ਨੇ ਲੜ ਪਵਣ ਕਜਾਕੀ ਮਲੋਣ ਵੀ ਤੁਰਿਆ इस हाल तो तू घबरी नहीं उन वाक सयाद तू ठीक ते बस मेरी सोच सही नहीं वाह जी वाह पर सजना अगे ते सयाद साहब हार ही बननी पौंदी मेरे याद सजना नहीं इस तो अलावा सयाद साहब एक नज़म भी सुनाउणी तुसी ठीक क्या बात के अच्छी गल हो गई
कि नज़म जनाब ने मुशर्रफ दौर विच अज साहब कि नज़मां हुण सै लिखन पानी दी तो तुहानू मैं सुनाई है जी जी कोई कि नवी एक मां दी शान ना हाँ सुना दे मां लो जी मां दे मुतालिक ते माशाअल्लाह जी कि खुदा जिंदे कदमां तले रखी जन्नत एडी इज्जतां शाना दी मालिक के मां नबी गौस कुतबन जन्म मावा दिते वलियां इमामां दी परविश पना जिवें मां है जमदी जिवें है पलेंदी औलाद उत्तू चा जिंदड़ी वरेंदी बच्चियां दी खातिर है क्या क्या करेंदी जन्नत दे बागां नालों ठंडी छां खुदा जिंदे कदमां तले रखी जन्नत एडी इज्जतां शाना दी मालिक के मां बच्चन दुध पिवा के ते थप के समावे कदी देवे लोरी ते सीने ते पावे ए रोवे ना खदशे तू नींदर ना आवे मता जाग जावे हलेंदी नी बां खुदा जिंदे कदमां तले रखी जन्नत एडी इज्जतां शाना दी मालिक के मां ज़ईफी दे विच भी कोई सदमा उठावे हाय मेरी अम्मा ए होठां ते आवे बचपन दी फितरत किवें कोई भुलावे जे दुखां दी साई है अम्मा दा नां खुदा जिंदे कदमां तले रखी जन्नत एडी इज्जतां शाना दी मालिक के मां अरशाद इलाही अल्लाह ताला आखदा मूसा उसड़े तेरी मां जुंदी आई हुण समझ के आवे देखो ना हां जी बिल्कुल मूसा तेरी मां है पारत करेंदी सजदे दे विच हा दुआवां मंगेंदी ए है भोला भाला मैनू हा आखेंदी मनिंदी रही तेरी हर गल तां खुदा जिंदे कदमां तले रखी जन्नत एडी इज्जतां शाना दी मालिक मां कदम चुम्मी मां दे हुकम मुस्तफा केडा रुतबा मां नू दिता ए खुदा मां दी दुआ नल जांदी टल बला वाह जी वाह तौकीर तेरी तू सदके मैं जा खुदा जिंदे कदमां तले रखी जन्नत एडी इज्जतां शाना दी मालिक मां बचपन से याद आई ते अम्मा मर गई महरूम मैनू दुआवां तो कर गई एडा वड्डा सदमा मेरे सर ते धर गई सदन किते अम्मा रिया सिकदा हां खुदा जिंदे कदमां तले रखी जन्नत एडी इज्जतां शाना दी मालिक मां सजाद साहब एक मेरी बोली है कि मां दुपट्टे दी छां मैं इत्थे कीती हाय है मां दुपट्टे दी छां मैं इत्थे कीती सूरज दी धुप ठर गई है देखो ना जी ਜਿਹੜੀਆਂ ਇਹ ਬੋਲੀਆਂ ਨਾ ਜੀ ਸਾਡੀ ਇਹ ਮਾਂ ਬੋਲੀ ਜ਼ਬਾਨ ਹੈ ਨਾ ਕਿ ਵੇਖੋ ਬੁੱਢੀ ਹੋਈ ਨੱਕ ਸਿਵਾਇਆ ਵੇਖੀ ਵੇਡੂ ਖੈਨਾ ਹੈ ਵਾਹ ਜੀ ਵਾਹ ਸਾਡਾ ਕਲਚਰ ਹੈ ਨਾ ਬੁੱਢੀ ਹੋਈ ਨੱਕ ਸਿਵਾਇਆ ਵੇਖੀ ਵੇਡੂ ਖੈਨਾ ਹੈ ਵੇਖੋ ਕੋਠੇ ਤੂੰ ਵਜ਼ਨ ਇੱਕ ਨਵਾਂ ਸੁਣਾ ਕੋਠੇ ਤੂੰ ਪਰਭਾਣੀ ਡੱਠੀ ਮਗਰਾਂ ਤੇ ਮੈਂ ਝੱਲੀ ਕਿਸੇ ਦਾਵੇ ਤੋਂ ਵੇ ਤੇਰੀ ਮੀਜ ਗੱਡਾ ਇਹ ਹੈ ਵਜ਼ਨ ਇਹ ਅੱਗੇ ਆਂਦੇ ਆ ਨਾ ਢੋਲਾਂ ਤੇ ਵੇਖੋ ਇਹ ਸਾਡੀ ਮਾਂ ਬੋਲੀ ਜ਼ਬਾਨ ਹੈ ਨਾ ਅੱਜ ਮੈਂ ਅਮਨ ਤੇ ਫਰਮਾਇਸ਼ ਕਰਨੀ ਕਿ ਉਹ ਜਿਹੜੀ ਨਾ ਮੈਂ ਸ਼ਾਇਰ ਨਦਾਨ ਪੰਜਾਬੀ ਇਥੋਂ ਜਨਾਬ ਨਾ अच्छा सजाद साहब ਤੁਹਾਡਾ मैं बहुत आभारी हाँ बहुत धन्यवाद है ਤੁਹਾਡਾ ਅੱਜ बहुत धन्यवाद शुक्रिया कि ਤੁਸੀਂ ਅਮਨ ਪੰਜਾਬੀ ਵਿਹੜੇ ਦੇ ਵਿੱਚ ਪਧਾਰੇ ਸਾਡੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਨੂੰ ਅੱਜ ਬਹੁਤ ਚੰਗਾ ਲੱਗਿਆ ਤੇ ਇਹਦੇ ਵਿੱਚ ਸਾਡੇ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ ਜਨਾਬ ਹਾਜੀ ਬਸ਼ੀਰ ਨਦੀਮ ਸਾਹਿਬ ਅਗਰ ਉਹ ਪੰਜਾਬੀ ਵਿਹੜੇ ਦੇ ਵਿੱਚ ਹੋਵੇ ਤੇ ਉਹਨਾਂ ਕੋ ਕੁਝ ਸੁਣਿਆ ਨਾ ਜਾਵੇ ਤਾਂ ਮੈਂ ਕਹਿੰਦਾ ਜੇ ਆਪਣੇ ਜਿਹੜੇ ਵੇਖਣ ਵਾਲੇ ਮਿੱਤਰ ਨੇ ਸਾਡੇ ਨਾਜ਼ਰੀਨ ਨੇ ਉਹਨਾਂ ਲਈ ਜ਼ਿਆਦਤੀ ਹੁੰਦੀ ਹੈ ਤੇ ਫਿਰ ਹਾਜੀ ਬਸ਼ੀਰ ਸਾਹਿਬ ਆਪਣੀ ਹਾਜ਼ਰੀ ਜ਼ਰਾ ਲਵਾਓ ਖਾਂ ਆਪਣੇ ਅੰਦਾਜ਼ ਦੇ ਵਿੱਚ ਠੀਕ ਹੈ ਜੀ ਹੁਕਮ ਦੀ ਤਾਮੀਲ ਅਮਨ ਵਿਹੜੇ ਦੇ ਸਾਰੇ ਵੇਖਣਕਾਰਾਂ ਨੂੰ ਬਸ਼ੀਰ ਨਦੀਮ ਵੱਲੋਂ ਮੁਹੱਬਤਾਂ ਭਰਿਆ ਸਲਾਮ ਕਬੂਲ ਹੋਵੇ ਤੇ ਅਮਨ ਵਿਹੜੇ ਦੇ ਵੀ ਸ਼ੁਕਰੀਆ ਕਿ ਜਿਹੜਾ ਸਾਨੂੰ ਵੇਲੇ ਕੋਲੇ ਜਨਾਬ ਖਿਦਮਤ ਦਾ ਮੌਕਾ ਦਿੰਦਾ ਰਹਿੰਦਾ ਹਾਜ਼ਰੀ ਵਾਸਤੇ ਕਿ ਉਸਵਾ ਦੀ ਜਾਗੀਰ ਮੁਹੰਮਦ ਵਾਹ ਜੀ ਵਾਹ ਕੁਦਰਤ ਦੀ ਤਫਸੀਰ ਮੁਹੰਮਦ ਹੋਠ ਨਦੀਮ ਇਨ ਜਫੀਆਂ ਪੈਂਦੇ ਪੜ ਕੇ ਇਸਮ ਅਖੀਰ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਤੇ ਕੋਈ ਹੁਸੈਨੀਅਤ ਦੇ ਹਵਾਲੇ ਨਾਲ ਇਹ ਕਹਿ ਕੇ ਹੁਸੈਨੀ ਅਲਮਦਾਰ ਗਾਜ਼ੀ ਹੈ ਉਮਤੇ ਮੁਹੰਮਦੀ ਦਾ ਸਿਰਦਾਰ ਗਾਜ਼ੀ ਸੈਦਾਂ ਦੇ ਗੁਲਾਮੀ ਚ ਦੋਵੇਂ ਹੱਥ ਕਟਾ ਕੇ ਅਕੀਦਤ ਬਚਾ ਲਈਏ ਖੁਦਦਾਰ ਗਾਜ਼ੀ ਵਾਹ ਜੀ ਵਾਹ ਜੀ ਵਾਹ ਅੱਛਾ ਇਹ ਤੇ ਹੋ ਗਿਆ ਜੀ ਤੁਹਾਡੀ ਹਜ਼ੂਰ ਨਾਲ ਮੁਹੱਬਤ ਅਹਿਲੇ ਬੈਤ ਨਾਲ ਮੁਹੱਬਤ ਤੇ ਹੁਣ ਪੰਜਾਬੀ ਸੁਣਨ ਵਾਲੇ ਵਾਸਤੇ ਕੋਈ ਦੋੜਾ ਹੈ ਕਿ ਜਿਹੜਾ ਨਾ ਚੱਕਦਾ ਮਾਰਦਾ ਹੋਇਆ ਦੋੜਾ ਆ ਗਿਆ ਜੀ ਦੋੜਾ ਆ ਗਿਆ ਮੈਂ ਤੂੰ ਬੰਦਾ ਕਿਸੇ ਵੇਲੇ ਹੁਕਮ ਤਾਂ ਦੇ ਘਰ ਬਾਰ ਵਿਸਾਰ ਕੇ ਮਿਲਸਾਂ ਤੇਰੇ ਪੈਰਾਂ ਦੇ ਹੇਠ ਜ਼ਮਾਨੇ ਦੇ ਫੁੱਲ ਸੱਜਣ ਖਿਲਾਰ ਕੇ ਮਿਲਸਾਂ ਮੈਂ ਤੇ 14ਵੀਂ ਚੰਨ ਦੀ ਚਾਨੀ ਵਾਂਗੂ ਤੈਨ ਮਾਨ ਸਵਾਰ ਕੇ ਮਿਲਸਾਂ ਤੇਰੇ ਕਾਨ ਨਦੀਮ ਖੁਦਾ ਦੇ ਆ ਬੰਦਿਆ ਤੇਰੇ ਦੁਸ਼ਮਣ ਮਾਰ ਕੇ ਵਾਹ ਜੀ ਵਾਹ ਸੱਜਣਾ ਲਈ ਤੇ ਬੰਦਾ ਬਹੁਤ ਕੁਝ ਕਰ ਜਾਂਦਾ
ਤੇ ਹਾਜੀ ਬਸ਼ੀਰ ਸਾਹਿਬ ਇਹ ਸਾਡੇ ਨਾਲ ਸਨ। ਹਾਜੀ ਬਸ਼ੀਰ ਸਾਹਿਬ ਜਿਨ੍ਹਾਂ ਆਪਣਾ ਅੱਜ ਪੰਜਾਬੀ ਵਿਹੜੇ ਦੇ ਵਿੱਚ ਹਿੱਸੇਦਾਰੀ ਕੀਤੀ। ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਪਹਿਲੇ ਸ਼ੁਰੂ 'ਚ ਜ਼ਿਕਰ ਕੀਤਾ ਸੀ ਕਿ ਅੱਜ 4 ਪੀੜ੍ਹੀਆਂ ਦੇ ਜਿਹੜੇ ਨੇ ਪੰਜਾਬੀ ਹਵਾਲੇ ਨਾਲ ਗੱਲ ਕਰਨਾ, ਪੰਜਾਬੀ ਸ਼ਾਇਰੀ ਦੇ ਹਵਾਲੇ ਨਾਲ ਗੱਲ ਕਰਨ ਵਾਲੇ ਸਾਡੇ ਅਮਨ ਪੰਜਾਬੀ ਵਿਹੜੇ 'ਚ ਪਿਓ ਪੁੱਤਰ ਮੌਜੂਦ ਨੇ। ਇਹ ਇਹਨਾਂ ਦੀ ਚੌਥੀ ਪੀੜ੍ਹੀ ਦੇ ਵਿੱਚ ਹਨ। ਤੇ ਮੈਂ ਇੱਕ ਦੋ ਸ਼ੇਰ ਸੁਣਾ ਕੇ ਤੇ ਫਿਰ ਮੈਂ ਜਨਾਬ ਜਿਹੜੀ ਚੌਥੀ ਪੀੜ੍ਹੀ ਹੈ ਉਹਦੇ ਵੱਲ ਤੁਹਾਨੂੰ ਲੈ ਕੇ ਜਾਸਾਂ ਕਿ ਉਹ ਨਵੀਂ ਜਨਰੇਸ਼ਨ ਦੇ ਨੁਮਾਇੰਦਾ ਸ਼ਾਇਰ ਵੀ ਹਨ ਤੇ ਉਹ ਇਸ ਬਾਰੇ ਕੀ ਆਖਦੇ ਕਿ ਫੱਟਾਂ ਨੂੰ ਕੌਣ ਵੇਂਦਾ ਹਾਸਿਆਂ ਦੇ ਮੁੱਲ ਪੈਂਦੇ। ਫੱਟਾਂ ਨੂੰ ਕੌਣ ਵੇਂਦਾ ਹਾਸਿਆਂ ਦੇ ਮੁੱਲ ਪੈਂਦੇ, ਕਮਲੇ ਜੱਲੇ ਹੰਝੂ ਮੇਰੇ ਨੈਣਾ ਚੋਂ ਡੁੱਲ ਡੁੱਲ ਪੈਂਦੇ। ਤੇ ਮੁਹੱਬਤਾਂ ਦੀ ਫਸਲ ਨੂੰ ਇਨਾਹ ਦੇ ਕੀੜੇ ਖਾਣ ਲੱਗ ਪੈ ਤਲਤ, ਤੇ ਜਿਹਨੂੰ ਗੱਲ ਕਰੀਏ ਪਿਆਰ ਦੀ ਅੱਗੋਂ ਉਹ ਗਲ ਪੈਂਦੇ। ਵਾਹ 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 ਤੇ ਫੱਟਾਂ ਨੂੰ ਕੌਣ ਵੇਂਦਾ ਹਾਸਿਆਂ ਦੇ ਮੁੱਲ ਪੈਂਦੇ। ਜਨਾਬ ਸਾਡੇ ਕੋਲ ਇੱਕ ਖਾਨਦਾਨ ਦੇ ਵਿੱਚ ਜਿਹੜੀ ਚੌਥੀ ਪੀੜ੍ਹੀ ਹੈ ਉਹਦਾ ਮੈਂ ਜ਼ਿਕਰ ਕਰਾਂ ਜਨਾਬ, ਇਹ ਮੁਹੰਮਦ ਨਵਾਜ਼ ਸਯਾਦ ਸਾਹਿਬ ਦੇ ਪੁੱਤਰ ਨੇ ਤੇ ਇਹ ਵੀ ਚੌਥੀ ਪੀੜ੍ਹੀ ਇਹਨਾਂ ਦੇ ਵਿੱਚ ਆ ਗਈ ਹੈ ਤੇ ਸ਼ਾਇਰੀ ਦੇ ਹਵਾਲੇ ਨਾਲ ਇਹਨਾਂ ਦਾ ਵੀ ਤਲਕ ਹੈ। ਤੇ ਜਨਾਬ ਮੈਂ ਅਮਨ ਸਯਾਦ ਨੂੰ ਰਿਕੁਐਸਟ ਕਰਸਾਂ ਕਿ ਉਹ ਅੱਜ ਆਪਣੇ ਜਿਹੜੇ ਵੇਖਣ ਵਾਲੇ ਨੇ ਸੁਣਨ ਵਾਲੇ ਨੇ ਉਹਨਾਂ ਨੂੰ ਆਪਣੇ ਪਿਓ ਦੀ ਮੌਜੂਦਗੀ ਵਿੱਚ ਪਿਓ ਦੇ ਸਾਹਮਣੇ ਕੁਝ ਕਹਿਣਾ ਬੜਾ ਔਖਾ ਕੰਮ ਹੁੰਦਾ ਹੈ, ਲੇਕਿਨ ਫਿਰ ਵੀ ਅੱਜ ਜਨਾਬ ਅਸੀਂ ਪਿਓ ਪੁੱਤਰ ਨੂੰ ਇੱਥੇ ਇਨਵਾਈਟ ਕੀਤਾ, ਦਾਵਤ ਦਿੱਤੀ। ਤੇ ਜਨਾਬ ਅਮਨ ਸਾਹਿਬ ਅੱਜ ਅਮਨ ਪੰਜਾਬੀ ਵਿਹੜੇ ਤੁਸੀਂ ਕੀ ਆਪਣੇ ਮਿੱਤਰਾਂ ਨੂੰ ਦਾਨ ਕਰ। ਅਮਨ ਵਿਹੜੇ ਦੇ तमाम ਵੇਖਣ ਵਾਲਿਆਂ ਚਾਹਣ ਵਾਲਿਆਂ ਮੈਂ ਅਮਨ ਦੀ ਤਰਫੋਂ ਮੁਹੱਬਤਾਂ ਭਰਿਆ ਸਲਾਮ। जियाद साहब कि शायर हमें नादान पंजाबी माँ बोली ज़बान पंजाबी, शायर हमें नादान पंजाबी माँ बोली ज़बान पंजाबी, माँ दी गोद च गल्लां सिखियन तां बणिया प्रधान पंजाबी, माँ दी गोद च गल्लां सिखियन तां बणिया प्रधान पंजाबी, मेली जग्गा खुस्सा पगड़ा मेली जग्गा खुस्सा पगड़ा ए परे वे शान पंजाबी, उर्दू इंग्लिश अपनी जाते ਸਾਡੀ ਅਸਲ ਪਛਾਣ ਪੰਜਾਬੀ। ਹਾਂ ਜੀ ਬਾਤ ਦੇਖੋ ਪੰਜਾਬੀਆਂ ਦੀ ਪੰਜਾਬੀ ਪਛਾਣ ਹੈ, ਹੋਰ ਸਾਡੀ ਕਿਸੇ ਚ ਨਹੀਂ ਹੈ। ਮੈਂ ਤਾਂ ਕਹਿੰਦਾ ਤੁਸੀਂ ਜਿੱਥੇ ਵੀ ਜਾਓ ਜਿਹੜੇ ਦਫ਼ਤਰ ਜਾਓ ਆਪਣਾ ਪੰਜਾਬੀ ਕਲਚਰ ਆਪਣੀ ਪੰਜਾਬੀ ਮਾਂ ਬੋਲੀ ਉਹਦੇ ਨਾਲ ਗੱਲਬਾਤ ਕਰੋ। ਇਹ ਇੱਕ ਬਹੁਤ ਵੱਡਾ ਇਹ ਨਹੀਂ ਕਿ ਤੁਸੀਂ ਉੱਥੇ ਅਗਲੇ ਅਫਸਰ CSS ਕਾਸ ਕੇ ਬੈਠਾ ਤੇ ਤੁਸੀਂ ਨਾ ਜੱਕੋ ਨਹੀਂ, ਆਪਣੀ ਮਾਂ ਬੋਲੀ ਪੰਜਾਬੀ ਚ ਗੱਲ ਕਰੋ, ਹਕੀਕਤ ਜਾਣੋ। ਉਹ ਐਡਾ ਭਾਵੇਂ CSS ਕਰਕੇ ਬੈਠਾ ਉਹ 2 ਮਿੰਟ ਬਾਅਦ ਉਹ ਆਪਣੀ ਪੰਜਾਬੀ ਜ਼ਬਾਨ ਚ ਓਰੀਜਨਲ ਚ ਗੱਲ ਕਰਸੀ ਤੁਹਾਡੇ ਨਾਲ। ਇਹ ਸਾਡੀ ਪੰਜਾਬੀ ਜ਼ਬਾਨ ਦਾ ਇੱਕ ਬਹੁਤ ਵੱਡਾ ਮਾਣ ਤਾਣ ਹੈ ਤੇ ਇੱਜ਼ਤ ਹੈ। हाँ जी सजाद पुत्र और उर्दू इंग्लिश अपनी जाते साडी असल पहचान पंजाबी, अमन चना दी मन दे वासी हिन इंसान हिन अनमोल इंसान पंजाबी। वाह जी वाह। एक गजल दे चंद शेर के एक दौड़ा मेरे अंकल वास्ते के संगे सैयद राहू फुट वेंदन संगा कोई कोई तोड़दा हुंदा है, रले वसड़ दे सहजे फायदे हुंदन घाटा ढेर अजोड़दा हुंदा है, तू सजोड़ सटेना ते बंदे कख नो सटदे, कदी कख भी लोड़दा हुंदा है, बेली फुट भी वंजे मजबूरियां तो तावी अमन करोड़दा हुंदा है। वाह जी वाह वाह। कदी वेखो गलियां दे कख सानू हकीर ना जान, ए अग बालन दे भी काम आ जांदे ने। जे किधरे ख्वाब विक जावे ओदी ताबीर ना वेची, तो मैनू वेच लै भावें मेरी तस्वीर ना वेची, मैनू अज ख्वाब विच राती मरी मां ने क्या रोके, मैनू अज ख्वाब विच राती मरी मां ने क्या रोके, तू अपने प्यो दे हत्थां दी कोई तामीर ना वेची, तू अपने प्यो दे हत्थां दी कोई तामीर ना वेची, जे गुरबत सिर तू तार होवे ते मेरा कफन हाजिर है, तू अपने प्यो दी पग तो प्यो दी पग पुरानी दी कपुतरा लीर ना वेची, जे गुरबत सिर तू तार होवे ते मेरा कफन हाजिर है, तू प्यो दी पग पुरानी दी कपुतरा लीर ना वेची। ए हाजी साहब प्यो नाल मुहब्बत है, मां नाल ते ਅਸੀਂ ਕਰਦੇ ਆ, लेकिन ਜਿਹੜਾ ਇਸ ਜ਼ਿੰਦਗੀ ਦੇ ਵਿੱਚ ਸਾਡੀ ਜਵਾਨ ਹੋਣੇ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਹੁੰਦਾ ਉਹ ਪਿਓ ਦਾ ਵੀ ਹੁੰਦਾ ਹੈ। ਬੇਸ਼ੱਕ ਮਾਂ ਆਪਣੀ ਥਾਂ, ਲੇਕਿਨ ਪਿਓ ਸਾਰਾ ਦਿਨ ਕਸ਼ਟ ਕਰਕੇ ਲਿਆਉਂਦਾ ਹੈ ਤੇ ਤਾਂ ਜਾ ਕੇ ਅਸੀਂ ਐਡੇ ਜਿਹੜੇ ਨੇ ਮਾਣ ਤਰਾਣ ਤੇ ਐਡੇ ਗੱਭਰੂ ਜਵਾਨ ਬਣਦੇ ਆ। ਪਿਓ ਦੀ ਹਕੀਕਤ ਨੂੰ ਸਮਝੋ। ਇਹ ਸਾਇਆ ਜਦੋਂ ਸਿਰ ਤੋਂ ਉੱਠ ਜਾਵੇ ਤੇ ਯਕੀਨ ਕਰੋ ਫਿਰ ਦੁਨੀਆ ਦੇ ਕੁਝ ਨਹੀਂ ਹੁੰਦਾ। ਕਿਸੇ ਕਿਹਾ ਪੁੱਤਰ ਸੁਣਾ ਮੋਢੇ ਤੇ ਹੱਥ ਰੱਖ ਕੇ ਉਸ ਆਖਿਆ ਅੱਬਾ ਮੈਂ ਦੁਨੀਆ ਦਾ ਤਾਕਤਵਰ ਇਨਸਾਨ ਹਾਂ, ਤੇ ਥੋੜੀ ਦੇਰ ਉਸ ਦੂਰ ਜਾ ਕੇ ਆਖਿਆ ਪੁੱਤਰ ਹੁਣ ਸੁਣਾ, ਉਸ ਆਖਿਆ ਮੈਂ ਬੁਜ਼ਦਿਲ। ਇਹ ਹੁੰਦੀ ਆ ਪਿਓ ਦੀ ਕਦਰ। ਪਿਓਾਂ ਦੀ ਕਦਰ ਕੀਤੀ ਕਰੋ, ਉਹਨਾਂ ਨੂੰ ਨਾ ਝਿੜਕਿਆ ਕਰੋ। ਉਹ ਕਹਿੰਦੇ ਨਾ ਕਿ ਪਿਓ ਪੁੱਤਰ ਨੂੰ ਝਿੜਕਿਆ
ਤੇ ਹੁਣ ਪਿਓ ਮੌਤ ਮੰਗਦਾ ਆਹ ਹੈ। ਵਾਹ। ਇਹ ਨਾ ਸਮਝੋ ਜਿਹੜੀ ਸਰ ਅੱਗੇ ਮੈਂ ਗੱਲ ਕੀਤੀ ਨਾ ਕਿ ਕਹਿੰਦੇ ਉਲਰ ਕੇ ਆਇਆ ਜੀ ਹੈ ਹਾਂ। ਤੇਰਾ ਉਗਰਿਆ ਮਾਰੇ ਵਰਗਾ ਹੈ। ਬੱਚੇ ਜਦੋਂ ਸ਼ਾਦੀशुदा ਹੋ ਜਾਂਦੇ ਨੇ ਬੀਵੀ ਆਖਿਆ ਤੂੰ ਮੁੜ ਕੋਈ ਨਾ ਮੇਰੇ ਨਾਲ ਤਾਜਬੋਂ ਕੁਝ ਹੋ ਗਈ ਉਹ ਮੁੜ ਪੁੱਤਰ ਜਨਾਬ ਨਾ ਜੀ ਹਾਂ। ਆਖਣਾ ਅੱਬਾ ਮੁੜ ਕੱਲੀ ਸਮਝੀ ਆਇਆ ਹੋਰ ਹੈਂ। ਵਾਹ ਵੀ ਇੰਜੋਏ ਹਾਂਜੀ ਜੇ ਕਿ ਹਾਂਜੀ ਜੀ ਉਹ ਸਰ। ਦੇਖੋ ਹਾਂ। ਪੁੱਤਰ ਵੜਿਆ ਵੇੜੇ ਪੀਜ਼ਾ ਲੈ ਕੇ ਹਾਂ, ਪੁੱਤਰ ਵੜਿਆ ਵੇੜੇ ਵੇੜੇ ਪੀਜ਼ਾ ਲੈ ਕੇ ਮਾਂ ਮਰਚਨ ਨਾਲ ਰੋਟੀ ਖਾ ਸੌਂਗੇ। ਵਾਹ। ਸਰ ਇੱਕ ਗੱਲ ਨੈਟ ਤੇ ਹੀ ਪੜ੍ਹੀ ਅਜੀ ਸਾਹਿਬ ਜੀ, ਕੇ ਜੀ। ਉਹ ਸੁਣੀਂਦੇ ਪਏ ਕਿ ਬੁਢੇਪੇ ਨਾਲ ਜਾਂ ਬਿਮਾਰੀ ਨਾਲ ਬਾਬੇ ਘੱਟ ਮਰਦੇ ਨੇ ਨਹੀਂ ਤਨਹਾਈ ਮਰਦੇ। ਨਾਲ ਬਾਲੇ ਮਰਦੇ ਨੇ ਬੇਸ਼ੱਕ। ਤਨਹਾਈ ਤੋਂ ਬਾਲੇ ਝਿੜਕਾਂ ਮਰਦੇ ਨਾਲ ਨੇ ਮਰਦੇ ਨੇ, ਹਾਂ, ਝਿੜਕਾਂ ਝਿੜਕਾਂ ਨਾਲ ਨਾਲ ਮਰਦੇ। ਨੇੜੇ ਆਉਣਾ ਕਿਸੇ ਨਾਲ ਉਹ ਸੱਦ ਮਾਰਨਾ ਅੱਬਾ ਸੁਣ ਲੈ ਆਉਂਦੇ ਪਏ ਆ ਅਜੇ ਹੌਸਲਾ ਵੀ ਕਿਸੇ ਨੇ ਕੀਤਾ ਤਾਂ ਮਰ ਜਾਂਦੇ ਨੇ ਬੁੱਢੇ ਮੁੜੋ ਉਹ ਨਾ ਗੱਲ ਇੰਜ ਹੀ ਹੈ ਨਾ ਕਿ ਬਾਪੂ ਧੀ ਤੋਂ ਮੰਗਿਆ ਪਾਣੀ ਬਾਪੂ ਧੀ ਤੋਂ ਮੰਗਿਆ ਪਾਣੀ ਕਹਿੰਦਾ ਅੱਬਾ ਠਹਿਰ ਜਾ ਮੈਨੂੰ ਕਿਸ ਵੇਖ ਲੈਣ। ਹਾਏ 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 ਵਾਹ 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 ਸੁਭਾਨ ਅੱਲਾਹ ਵਾਹ ਹੈਂ? ਵਾਹ 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 ਵਾਹ। ਅੱਜ ਸਜਾਦ ਸਾਹਿਬ ਅੱਜ ਆ ਸਾਡਾ ਮਾਹੌਲ ਹੈ। ਮਾਹੌਲ ਬਿਲਕੁਲ ਸਾਨੂੰ ਇੰਟਰਨੈਟ ਤੇ ਇਸ ਮੋਬਾਈਲ ਜਿਹੜਾ ਹੈ ਨਾ ਬਹੁਤ ਸਾਰੀਆਂ ਕਦਰਾਂ ਤੋਂ ਦੂਰ ਕਰ ਦਿੱਤਾ ਹੈ। ਇਹ ਹੈ ਪੰਜਾਬੀ ਅਦਬ ਦੀ ਖਿਦਮਤ ਜਿਹੜੀ ਇਹ ਗੱਲ ਹੈ ਨਾ ਮੈਂ ਟੋਕੇ ਛੁਰੀਆਂ ਚਾਉਣ ਵਾਲੀ ਪੰਜਾਬੀ ਅਦਬ ਦੀ ਖਿਦਮਤ ਹੈ ਅਸੀਂ ਤਮੀਮੀ ਸਾਹਿਬ ਦੇ ਸ਼ਾਗਿਰਦ ਹਾਂ ਜੀ ਅਸਾਂ ਮਾਸ਼ਾਅੱਲਾ। ਤੇ ਸੁਣੀ ਨਹੀਂ ਸਾਡੀ ਬਜ਼ਾਂ ਵਿੱਚ ਕੋਈ ਬੰਦਾ ਲਿਖਣ ਦਾ ਇਹ ਆਦੀ ਨਹੀਂ ਤੂੰ ਤਾਂ ਬਾਤ ਕਰ ਲੋ ਮੈਂ ਤੇਰੀ ਲੱਤ ਵੜ ਛੱਡਣੀ ਜੀ ਹਾਂ। ਇਹ ਸ਼ਾਇਰੀ ਨਾ ਅਸਾਂ ਸਿੱਖੀ ਤੇ ਨਾ ਸੁਣੀ ਤੇ ਨਾ ਹੀ ਅਸੀਂ ਇਹਦੇ ਆਦੀ ਹਾਂ ਨਾ ਸਾਨੂੰ ਦੇਖੋ ਠੀਕ ਹੈ। ਇਹ ਪੰਜਾਬੀ ਅਦਬ ਦੀ ਸਜਾਦ ਸਾਹਿਬ ਸ਼ਾਨ ਹੀ ਕੋਈ ਜੀ। ਇਹ ਪੰਜਾਬੀ ਅਦਬ ਦੇ ਵਿੱਚ ਮੈਂ ਇਸ ਇੱਕ- ਚੀਜ਼ ਨੂੰ ਮੰਨਦਾ ਹੀ ਨਹੀਂ। ਇੱਕ ਦੋਸਤ ਹੈ ਤੇ ਉਸੇ ਕੱਜ ਸਾਹਿਬ ਲੈਣ ਆਖੀ ਮੈਥੋਂ ਟੋਕੇ ਛਰੀਆਂ ਨਹੀਂ ਚਿੰਦੇ ਗਰਨੇਟ ਵਗਈ ਸਾਂ ਪੱਕ ਕੇ ਮੈਂ ਆਖਿਆ ਤੇ ਬੰਬ ਕਿਹੜੀ ਨਿਕਲ ਸ਼ਾਇਰੀ? ਗਈ ਇਸ ਸ਼ਾਇਰੀ ਦਾ ਕਿ ਇਹਦੇ ਚ ਅਜਜ਼ੀ ਹੈ ਪੰਜਾਬੀ ਅਦਬ ਦੀ ਖਿਦਮਤ ਦਾ ਮਤਲਬ ਹੈ ਕਿਸੇ ਦੇ ਕੁਝ ਪੱਲੇ ਪੈ ਦੇਖੋ ਜੀ ਸਾਡੀ ਜ਼ਬਾਨ ਮਿੱਠੀ ਬੇਸ਼ੱਕ ਦੇ ਲਹਿਜੇ ਢੇਰ ਨੇ ਜਾ ਆਹਾ ਹੈ ਲਹਿਜੇ ਭਾਵੇਂ ਢੇਰ ਨੇ ਲੇਕਿਨ ਹੈ ਪੰਜਾਬੀ। ਪੰਜਾਬੀ ਮਾਸ਼ਾਅੱਲਾ ਉਹ ਸਾਡੇ ਇੱਕ ਦੋਸਤ ਨੇ ਕੁਆੜ ਤੋਂ ਤੇ ਉਹ ਹਿੰਦਕੋ ਨੇ ਪਠਾਨ ਨੇ ਹਿੰਦਕੋ ਨੇ Yeah. ਤੇ ਅਸੀਂ ਜਦੋਂ ਦੇ ਉਹਨਾਂ ਨਾਲ 2 ਸਾਲ ਤੋਂ ਲੱਗਿਆ ਤੇ ਉਹਨਾਂ ਨੂੰ ਅਸੀਂ ਪੰਜਾਬੀ ਚ ਆਪਣੇ ਮੁਸ਼ਾਇਰੇ ਜਾਂ ਆਪਣੀ ਜਿਹੜੀਆਂ ਉਹ ਭੇਜ ਦਿੰਦੇ ਆ ਤੇ ਅਗਲੇ ਦੇ ਅਸੀਂ ਫੇਰ ਨਨਕਾਣੇ ਇਕੱਠੇ ਹੋਏ ਤੇ ਉਹ ਉਹਨਾਂ ਨੂੰ ਮੈਂ ਆਖਿਆ ਵੀ ਮਲਕ ਸਾਹਿਬ ਹਾਣ ਪੰਜਾਬੀ ਆਂਦੀ ਹੈ ਕਹਿੰਦਾ ਜੀ ਹਾਂ ਹੁਣ ਮੈਨੂੰ ਥੋੜੀ ਥੋੜੀ ਸਮਝ ਆਂਦੀ ਪਈ ਹੈ ਤੇ ਇਨਸ਼ਾਅੱਲਾ ਮੈਂ ਤੁਹਾਡੇ ਨਾਲ ਰਹਿ ਕੇ ਪੰਜਾਬੀ ਵੀ ਸਿੱਖ ਜਾਸਾਂ। ਤੇ ਜਨਾਬ ਮਿੱਤਰੋ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਹਦਾ ਲੱਗਿਆ ਤੇ ਜਨਾਬ ਫਿਰ ਮੈਂ ਆਪਣੇ ਹਾਜੀ ਬਸ਼ੀਰ ਨਦੀਮ ਸਾਹਿਬ ਦਾ ਮੁਹੰਮਦ ਨਵਾਜ਼ ਸਯਾਦ ਸਾਹਿਬ ਦਾ ਤੇ ਉਹਨਾਂ ਦੇ ਪੁੱਤਰ ਅਮਨ ਸਯਾਦ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਬਹੁਤ ਸ਼ੁਕਰੀਆ ਅਦਾ ਕਰਨਾ ਤੇ ਉਹ ਅੱਜ ਸਾਡੇ ਵਿਹੜੇ 'ਚ ਆਏ ਤੇ ਉਹਨਾਂ ਸਾਡਾ ਜਿਹੜਾ ਮਾਣ ਤਰਾਨ ਇੱਜ਼ਤ ਵਧਾਈ ਤੇ ਸਾਡੇ ਅਮਨ ਪੰਜਾਬੀ ਵਿਹੜੇ ਨੂੰ 4 ਚੰਦ ਲਗਾਏ ਤੇ ਇਨਸ਼ਾਅੱਲਾ ਤਾਲਾ ਫਿਰ ਅਸੀਂ ਹੋਰ ਜਿਹੜੇ ਸਾਨੂੰ ਜਦੋਂ ਵੀ ਕੋਈ ਮਿੱਤਰ ਮਿਲਦਾ ਹੈ ਦੋਸਤ ਮਿਲਦਾ ਹੈ ਅਸੀਂ ਤੁਹਾਡੀ ਉਹਨਾਂ ਨਾਲ ਗਾਏ ਬਗਾਏ ਮੁਲਾਕਾਤ ਕਰਦੇ ਰਹਿੰਦੇ ਹਾਂ ਤੇ ਇੱਕ ਵਿੱਚ ਸਾਡਾ ਥੋੜਾ ਜਿਹਾ ਪ੍ਰੋਗਰਾਮਾਂ ਦਾ ਗੈਪ ਆ ਗਿਆ ਸੀ ਤੇ ਇਨਸ਼ਾਅੱਲਾ ਹੁਣ ਅਸੀਂ ਇਸ ਗੈਪ ਨੂੰ ਜਿਹੜਾ ਨਾ ਉਹ ਤੁਹਾਡੀ ਜਿਹੜੀ ਸਾਡੀ ਲੈਣ ਹੈ ਉਹਨੂੰ ਅਸੀਂ ਕਾਇਮ ਰੱਖਾਂਗੇ ਉਹਨੂੰ ਨਹੀਂ ਟੁੱਟਣ ਦਿਆਂਗੇ ਤੇ ਫਿਰ ਕਿਸੇ ਅਗਲੇ ਪੰਜਾਬੀ ਪ੍ਰੋਗਰਾਮ ਵਾਸਤੇ ਰਿਆਜ਼ ਚੱਲਣ ਨੂੰ ਦਿਓ ਇਜਾਜ਼ਤਾਂ ਆਪਣੇ ਪੂਰੇ ਮਹਿਮਾਨਾਂ ਦੇ ਨਾਲ ਆਪਣੇ ਪ੍ਰਾਹੁਣਿਆਂ ਦੇ ਨਾਲ ਤੇ ਰੱਬ